ਖਾਸ ਕਰਕੇ ਆਪਣੇ ਬਜ਼ੁਰਗ ਜਿਹੜੇ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਕਿ ਜੋ ਮਿਲਰ ਐਲੀਮੈਂਟਰੀ ਸਕੂਲ ਦੇ ਨਾਲ ਇੱਕ ਪਾਰਕ ਦੀ ਬਹੁਤ ਚਿਰ ਤੋਂ ਇੰਤਜ਼ਾਰ ਵੇਟ ਹੋ ਰਹੀ ਆ, ਉਹ ਹੁਣ ਆਪਾਂ ਅਪਰੂਵ ਕਰ ਦਿਆ ਵਾ ਆਪਣੀ ਬੇਕਰਸਫੀਲਡ ਸਿਟੀ ਕਾਉਂਸਲ। ਬਾਕੀ ਇਸ ਪਾਰਕ ਨੂੰ ਵੇਟ ਕਰਦੇ ਕਰਦੇ 18 ਸਾਲ ਲੰਘ ਗਏ ਤੇ ਬਹੁਤ ਚਿਰ ਆਪਣੀ ਕਮਿਊਨਿਟੀ ਇਸ ਪਾਰਕ ਦੀ ਵੇਟ ਕਰ ਰਹੀ ਆ। ਤੇ ਯੂਜੂਅਲੀ ਇਹੀ ਹੁੰਦਾ ਕਿ ਵੀ ਸਿਟੀ ਉਵੇਂ ਦੇ ਪਾਰਕ ਬਣਾ ਦਿੰਦੇ ਨੇ ਜਿੱਦਾਂ ਨਾ ਉਹ ਬਾਕੀ ਸ਼ਹਿਰ ਦੇ ਵਿੱਚ ਬਣਾ ਰਹੇ ਨੇ, ਪਰ ਮੇਰੀ ਇੱਕ ਖਾਸ ਮੰਗ ਸੀ ਕਿ ਆਪਾਂ ਕਮਿਊਨਿਟੀ ਦੀ ਰਾਏ ਲਈ ਹੈ, ਆਪਾਂ ਕਮਿਊਨਿਟੀ ਤੋਂ ਪੁੱਛੀਏ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਪਾਰਕ ਦੇ ਵਿੱਚ। ਹਾਂਜੀ, ਕਿ ਜਿਹੜੇ ਵੀ ਆਲਰੇਡੀ ਬਜ਼ੁਰਗ ਆ ਰਹੇ ਨੇ, ਆਪਣੀ ਕਮਿਊਨਿਟੀ ਜਿਹੜੀ ਨਾਲ ਰਹਿੰਦੀ ਆ, ਗੁਰਦੁਆਰੇ ਵੀ ਆਪਣੇ ਨੇੜੇ ਨੇ, ਆਪਾਂ ਉਹਨਾਂ ਨੂੰ ਦੱਸ ਸਕੀਏ ਕਿ ਆਪਾਂ ਕੀ ਚਾਹੁੰਦੇ ਉਸ ਪਾਰਕ ਦੇ ਵਿੱਚ, ਕਿਹੋ ਜਿਹੇ ਬੈਂਚ ਚਾਹੁੰਦੇ ਆ, ਕਿਹੋ ਜਿਹੇ ਇਕੁਇਪਮੈਂਟ ਚਾਹੁੰਦੇ ਆ। ਸੋ ਇਹ ਚੀਜ਼ਾਂ ਸਾਰੀਆਂ ਉਹ ਨੋਟ ਕੀਤੀਆਂ ਜਾਣ ਤਾਂ ਕਿ ਇਹ ਸਪੈਸ਼ਲੀ ਇਹ ਵਾਕਈ ਇੱਕ ਕਮਿਊਨਿਟੀ ਦਾ ਪਾਰਕ ਬਣ ਸਕੇ। ਹਾਂਜੀ, ਇਹ ਲਗਭਗ 5 to 8 at least acres ਦਾ ਪਾਰਕ ਆ। ਸੋ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਆਪਣੇ ਨਾਲ ਇਸ ਟਾਈਮ ਬੇਕਰਸਫੀਲਡ ਦੇ ਸਿਟੀ ਕਾਉਂਸਲ ਮੈਂਬਰ ਮਨਪ੍ਰੀਤ ਕੌਰ ਜੁੜ ਚੁੱਕੇ ਆ। ਬੇਕਰਸਫੀਲਡ ਇਲਾਕਾ ਨਿਵਾਸੀਆਂ ਦੇ ਲਈ ਇੱਕ ਅਹਿਮ ਖਬਰ, ਇੱਕ ਅਹਿਮ ਖੁਸ਼ਖਬਰੀ ਜਿਹੜੀ ਉਹ ਲੈ ਕੇ ਆਪਣੇ ਨਾਲ ਸਾਂਝ ਜਿਹੜੀ ਉਹ ਪਾਉਣ ਜਾ ਰਹੇ ਆ। ਮਨਪ੍ਰੀਤ ਕੌਰ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ, ਕੀ ਹੈ ਖੁਸ਼ਖਬਰੀ ਬੇਕਰਸਫੀਲਡ ਦੇ ਇਲਾਕਾ ਨਿਵਾਸੀਆਂ ਦੇ ਲਈ? ਸੋ ਬੇਕਰਸਫੀਲਡ ਦੇ ਰਹਿਣ ਵਾਲੇ ਸਾਰੀ ਕਮਿਊਨਿਟੀ ਨੂੰ ਵੀ, ਪਰ ਖਾਸ ਕਰਕੇ ਵਾਰਡ 7 ਦੇ ਜਿਹੜੇ ਆਪਣੇ ਰੈਜ਼ੀਡੈਂਟ ਨੇ, ਖਾਸ ਕਰਕੇ ਆਪਣੇ ਬਜ਼ੁਰਗ ਜਿਹੜੇ ਨੇ, ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਕਿ ਜੋ ਮਿਲਰ ਐਲੀਮੈਂਟਰੀ ਸਕੂਲ ਦੇ ਨਾਲ ਇੱਕ ਪਾਰਕ ਦੀ ਬਹੁਤ ਚਿਰ ਤੋਂ ਇੰਤਜ਼ਾਰ ਵੇਟ ਹੋ ਰਹੀ ਆ, ਉਹ ਹੁਣ ਆਪਾਂ ਅਪਰੂਵ ਕਰ ਦਿਆ ਵਾ ਆਪਣੀ ਬੇਕਰਸਫੀਲਡ ਸਿਟੀ ਕਾਉਂਸਲ ਤੋਂ। ਸੋ ਇਹ ਜੇ ਤੁਸੀਂ ਵਾਰਡ 7 'ਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਵਾ ਕਿ ਵੀ ਇਹ ਲੋਕੇਸ਼ਨ ਕਿਹੜੀ ਆ। ਆਪਣੇ ਜਿਹੜੇ ਬਜ਼ੁਰਗ ਨੇ ਉਹ ਇੱਕ ਐਲੀਮੈਂਟਰੀ ਸਕੂਲ ਦੇ ਮੂਹਰੇ ਜਿੱਥੇ ਘਾਹ ਲੱਗਿਆ ਹੁੰਦਾ ਉੱਥੇ ਬੈਠਦੇ ਨੇ, ਸ਼ਾਮ ਨੂੰ ਵੀ, ਦੁਪਹਿਰੇ ਵੀ। ਤੇ ਸਕੂਲ ਵਾਲੇ ਵੀ ਉਹ ਬਜ਼ੁਰਗਾਂ ਨੂੰ ਕਹਿੰਦੇ ਨੇ ਕਿ ਵੀ ਇਹ ਵੀ ਤੁਹਾਡੀ ਜਗ੍ਹਾ ਵਾ, ਤੁਸੀਂ ਇੱਥੇ ਬੈਠ ਸਕਦੇ ਹੋ। ਤੇ ਜਿਹੜੇ ਆਪਣੇ ਬਜ਼ੁਰਗ ਨੇ ਉਹ ਇੰਨੇ ਵਧੀਆ ਤਰੀਕੇ ਨਾਲ ਈਵਨ ਉਸ ਸਕੂਲ ਦੀ ਪ੍ਰਾਪਰਟੀ ਨੂੰ ਰੱਖਦੇ ਨੇ। ਪਰ ਜਦੋਂ ਆਪਣੀ ਕੈਂਪੇਨ ਪਹਿਲਾਂ ਸ਼ੁਰੂ ਹੋਈ ਸੀ, ਆਪਣੀ ਕਮਿਊਨਿਟੀ ਦੀ ਤੇ ਸਪੈਸ਼ਲੀ ਆਪਣੇ ਬਜ਼ੁਰਗਾਂ ਦੀ ਇਹੀ ਮੰਗ ਸੀ ਕਿ ਇੱਕ ਪਾਰਕ ਉੱਥੇ ਬਣਿਆ ਜਾਵੇ। ਐਂਡ ਸੋ ਥੋੜ੍ਹਾ ਜਿਹਾ ਈਵਨ ਕਮਿਊਨਿਟੀ ਨਾਲ ਸ਼ੇਅਰ ਕਰਨ ਦਾ ਬਣਦਾ ਵਾ ਕਿ ਇਸ ਪਾਰਕ ਨੂੰ ਵੇਟ ਕਰਦੇ ਕਰਦੇ 18 ਸਾਲ ਲੰਘ ਗਏ ਤੇ ਬਹੁਤ ਚਿਰ ਆਪਣੀ ਕਮਿਊਨਿਟੀ ਇਸ ਪਾਰਕ ਦੀ ਵੇਟ ਕਰ ਰਹੀ ਆ। ਤੇ ਤਾਂ ਹੀ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਮੈਂ ਸਾਂਝੀ ਕਰ ਸਕਦੀ ਹਾਂ ਕਿ ਜਿਹੜੀ ਇਹ ਪ੍ਰਾਇਓਰਟੀ ਆਪਾਂ ਲੈ ਕੇ ਚੱਲੇ ਸੀ ਕੈਂਪੇਨ ਦੇ ਵਿੱਚ, ਇਹ ਪੂਰੀ ਹੋ ਰਹੀ ਆ। ਤੇ ਜਦੋਂ ਮੈਂ ਬਜ਼ੁਰਗਾਂ ਨੂੰ ਜਾ ਕੇ ਇਹ ਖੁਸ਼ਖਬਰੀ ਸਾਂਝੀ ਕੀਤੀ, ਜਿਹੜੇ ਉੱਥੇ ਐਲੀਮੈਂਟਰੀ ਸਕੂਲ ਦੇ ਨਾਲ ਬੈਠਦੇ ਨੇ, ਉਹ ਕਹਿੰਦੇ ਆਪਾਂ ਸਾਰਿਆਂ ਲਈ ਬਣਾ ਰਹੇ ਹਾਂ, ਆਪਾਂ ਆਉਣ ਵਾਲੀ ਪੀੜ੍ਹੀਆਂ ਦੇ ਲਈ ਬਣਾ ਰਹੇ ਹਾਂ। ਇਹ ਤਾਂ ਇੱਕ ਆਪਣੇ ਲਈ ਆਪਾਂ ਨੂੰ ਪਤਾ, ਆਪਣੀ ਕਮਿਊਨਿਟੀ ਜਿੱਥੇ ਵੀ ਕੋਈ ਪਾਰਕ ਹੁੰਦਾ ਵਾ ਤਾਂ ਆਪਾਂ ਉੱਥੇ ਇਕੱਠੇ ਹੁੰਦੇ ਆ ਸਾਰਿਆਂ ਲਈ। ਜ਼ਰੂਰ ਇਹ ਬਿਲਕੁਲ ਸਹੀ ਗੱਲ ਆ ਕਿ ਸਾਰਿਆਂ ਲਈ ਬਣ ਰਹੀ ਆ। ਉਹਨਾਂ ਦੀ ਐਡਵੋਕੇਸੀ ਜਿਹੜੀ ਸੀ ਉਹ ਹੁਣ ਪੂਰੀ ਹੋਈ, ਸਫਲ ਹੋਈ। ਤੇ ਆਪਾਂ ਹੁਣ ਜਿਹੜਾ ਪ੍ਰੋਸੈਸ ਹੁੰਦਾ ਵਾ ਕਿ ਪਾਰਕ ਕਿਵੇਂ ਬਣਦਾ ਵਾ, ਕਿਹੜੇ ਡਿਜ਼ਾਈਨ ਲਏ ਜਾਂਦੇ ਨੇ, ਯੂਜੂਅਲੀ ਇਹੀ ਹੁੰਦਾ ਕਿ ਵੀ ਸਿਟੀ ਉਵੇਂ ਦੇ ਪਾਰਕ ਬਣਾ ਦਿੰਦੇ ਨੇ ਜਿੱਦਾਂ ਨਾ ਉਹ ਬਾਕੀ ਸ਼ਹਿਰ ਦੇ ਵਿੱਚ ਬਣਾ ਰਹੇ ਨੇ। ਪਰ ਮੇਰੀ ਇੱਕ ਖਾਸ ਮੰਗ ਸੀ ਕਿ ਆਪਾਂ ਕਮਿਊਨਿਟੀ ਦੀ ਰਾਏ ਲਈ ਹੈ, ਆਪਾਂ ਕਮਿਊਨਿਟੀ ਤੋਂ ਪੁੱਛੀਏ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਪਾਰਕ ਦੇ ਵਿੱਚ। ਹਾਂਜੀ, ਸੋ ਠੀਕ ਆ। ਸੋ ਇਹ 18 ਸਾਲ ਦੀ ਜਦੋਜਹਿਦ ਤੋਂ ਬਾਅਦ ਇਹ ਜਿਹੜੇ ਆਈ ਥਿੰਕ ਜਿਹੜਾ ਮਿਲਰ ਸਕੂਲ ਤੁਸੀਂ ਦੱਸਿਆ, ਡਗਲਸ ਜੇ ਮਿਲਰ ਐਲੀਮੈਂਟਰੀ ਸਕੂਲ, ਉਹਦੇ ਨਾਲ ਜਿਹੜੀ ਖਾਲੀ ਥਾਂ ਪਾਈ ਸੀ, ਉੱਥੇ ਬਣ ਜਾ ਰਿਹਾ ਹੈ ਪਾਰਕ? ਹਾਂਜੀ, ਉੱਥੇ ਨਾਲ ਇੱਕ ਪਾਰਕ ਬਣ ਰਿਹਾ ਹੈ। ਇਹ ਆਪਣੀ ਸਿਟੀ ਦੇ ਵਿੱਚ, ਬੇਕਰਸਫੀਲਡ ਦੇ ਵਿੱਚ ਕਹਿ ਸਕਦੇ ਹੋ ਕਿ ਵੀ ਇਹ ਵਨ ਆਫ ਦਾ ਲਾਰਜਰ ਪਾਰਕਸ ਹੋਣਗੇ। ਨਾਲ ਵੀ ਇੱਕ ਆਪਣੇ ਕਾਫੀ ਵੱਡਾ ਰੀਜਨਲ ਪਾਰਕ ਬਣ ਰਿਹਾ। ਪਰ ਇਹ ਹਾਂਜੀ, ਇਹ ਐਲੀਮੈਂਟਰੀ ਸਕੂਲ ਦੇ ਬਿਲਕੁਲ ਨਾਲ ਆ, ਨਾਲੇ ਐਲੀਮੈਂਟਰੀ ਸਕੂਲ ਦੇ ਪਾਰਟਨਰਸ਼ਿਪ ਦੇ ਵਿੱਚ ਬਣ ਰਿਹਾ ਵਾ। ਸੋ ਮੇਰੀ ਇਹੀ ਕੋਸ਼ਿਸ਼ ਆ ਕਿ ਜਿਹੜੇ ਵੀ ਆਲਰੇਡੀ ਬਜ਼ੁਰਗ ਆ ਰਹੇ ਨੇ, ਆਪਣੀ ਕਮਿਊਨਿਟੀ ਜਿਹੜੀ ਨਾਲ ਰਹਿੰਦੀ ਆ, ਗੁਰਦੁਆਰੇ ਵੀ ਆਪਣੇ ਨੇੜੇ ਨੇ, ਆਪਾਂ ਉਹਨਾਂ ਨੂੰ ਦੱਸ ਸਕੀਏ ਕਿ ਆਪਾਂ ਕੀ ਚਾਹੁੰਦੇ ਉਸ ਪਾਰਕ ਦੇ ਵਿੱਚ, ਕਿਹੋ ਜਿਹੇ ਬੈਂਚ ਚਾਹੁੰਦੇ ਆ, ਕਿਹੋ ਜਿਹੇ ਇਕੁਇਪਮੈਂਟ ਚਾਹੁੰਦੇ ਆ। ਸੋ ਇਹ ਚੀਜ਼ਾਂ ਸਾਰੀਆਂ ਉਹ ਨੋਟ ਕੀਤੀਆਂ ਜਾਣ ਤਾਂ ਕਿ ਇਹ ਸਪੈਸ਼ਲੀ ਇਹ ਵਾਕਈ ਇੱਕ ਕਮਿਊਨਿਟੀ ਦਾ ਪਾਰਕ ਬਣ ਸਕੇ।
ਸੋ ਜਿੱਦਾਂ ਤੁਸੀਂ ਕਿਹਾ ਵੀ ਇਨਪੁਟ ਦੇਣ ਦੇ ਲਈ ਫਿਰ ਇਹ ਕੋਈ ਮੀਟਿੰਗ ਹੋ ਰਹੀ ਆ, ਜੇ ਮੀਟਿੰਗ ਹੋ ਰਹੀ ਆ ਕਿੱਥੇ ਆ ਤੇ ਕਿੰਨੇ ਵਜੇ ਆ, ਹਾਂਜੀ ਕਿੱਦਾਂ ਇਨਪੁਟ ਦੇ ਸਕਦੇ ਆ? ਜ਼ਰੂਰ। ਸੋ ਇਸ ਵੀਰਵਾਰ ਆਪਾਂ ਇੱਕ ਪਹਿਲੀ ਕਮਿਊਨਿਟੀ ਮੀਟਿੰਗ ਰੱਖ ਰਹੇ ਹਾਂ, ਜਿਹੜੇ ਪਾਰਕ ਦੀ ਜਿਹੜੀ ਸਾਡੀ ਸਿਟੀ ਆਫ ਬੇਕਰਸਫੀਲਡ ਦੇ ਪਾਰਕ ਡਿਪਾਰਟਮੈਂਟ ਆ ਉਹ ਹੋਸਟ ਕਰ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਹੋਸਟ ਕਰ ਰਹੀ ਹਾਂ। ਸੋ ਆਪਾਂ ਕਮਿਊਨਿਟੀ ਨੂੰ ਇਹੀ ਮੰਗ ਆ ਕਮਿਊਨਿਟੀ ਦੀ ਕਿ ਤੁਸੀਂ ਉੱਥੇ ਪਹੁੰਚ ਸਕੀਏ। ਆਪਾਂ ਉੱਥੇ 5 ਵਜੇ ਲਗਭਗ ਪਹੁੰਚਾਂਗੇ ਤੇ ਨਹੀਂ ਸੌਰੀ 6 ਵਜੇ ਆਪਣੀ ਮੀਟਿੰਗ ਆ ਤੇ ਉਹਦਾ ਫਲਾਇਰ ਵੀ ਸਾਂਝਾ ਕੀਤਾ ਜਾਊਗਾ। ਆਪਾਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਲਾਏ ਆ ਤੇ ਪਾਰਕਾਂ ਦੇ ਵਿੱਚ ਵੀ ਆਪਾਂ ਡਿਸਟ੍ਰੀਬਿਊਟ ਕੀਤੇ ਆ। ਸਕੂਲ ਨੂੰ ਵੀ ਆਪਾਂ ਡਿਸਟ੍ਰੀਬਿਊਟ ਕੀਤੇ ਆ। ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮੈਸੇਜ ਜਾ ਰਹੇ ਨੇ ਕਿ ਤੁਸੀਂ ਵੀ ਆਪਦੇ ਬੱਚਿਆਂ ਨੂੰ ਲੈ ਕੇ ਆਓ ਕਿ ਆਪਾਂ ਉਹਨਾਂ ਤੋਂ ਠੀਕ ਵੀ ਹੈ। ਸੁਣ ਸਕੀਏ ਕਿ ਵੀ ਉਹ ਕੀ ਦੇਖਣਾ ਚਾਹੁੰਦੇ ਨੇ। ਸੋ ਉੱਥੇ ਕੀ ਕੀਤਾ ਜਾਊਗਾ ਕਿ ਵੀ ਵੱਖ-ਵੱਖ ਫੋਟੋਆਂ ਡਿਸਪਲੇ ਕੀਤੀਆਂ ਜਾਣਗੀਆਂ ਕਿ ਆਪਾਂ ਕੀ ਕੁਛ ਬਾਕੀ ਪਾਰਕਾਂ ਦੇ ਵਿੱਚ ਬਣਾਇਆ ਵਾ ਤੇ ਆਪਾਂ ਇਸ ਪਾਰਕ ਦੇ ਵਿੱਚ ਸੋ ਕੀ ਡਿਜ਼ਾਈਨ ਦੇਖਣਾ। ਸਿਲੈਕਟ ਕੀਤੇ ਜਾਣਗੇ। ਹਾਂਜੀ ਡਿਜ਼ਾਈਨ ਸਿਲੈਕਟ ਕੀਤੇ ਜਾਣਗੇ ਔਰ ਜੋ ਨਵੇਂ ਡਿਜ਼ਾਈਨ ਨੇ ਕਿ ਆਪਾਂ ਉੱਥੇ ਇੱਕ ਕ੍ਰਿਕਟ ਪਿਚ ਦੇਖਣਾ ਚਾਹੁੰਦੇ ਆ, ਆਪਾਂ ਵਾਕਿੰਗ ਟ੍ਰੇਲ ਦੇਖਣਾ ਚਾਹੁੰਦੇ ਆ। ਕੀ ਮੰਗਾਂ ਨੇ ਜਿਹੜੀ ਆਪਾਂ ਨੂੰ ਹਜੇ ਤੱਕ ਕੋਈ ਪੂਰੀਆਂ ਨਹੀਂ ਹੋਈਆਂ ਕੋਈ ਹੋਰ ਪਾਰਕ ਕਿੰਨਾ ਦੇ ਕੁ ਵਿੱਚ। ਵੱਡਾ ਪਾਰਕ ਆ ਇਹ ਮਨਪ੍ਰੀਤ, ਜੇ ਤੁਸੀਂ ਦੱਸੋ ਵੀ ਕਿੰਨਾ ਕੁ ਇਹ ਕਿੱਡਾ ਕੁ ਵੱਡਾ ਪਾਰਕ ਹੈਗਾ? ਜਿੱਦਾਂ ਕਿਹਾ ਵੀ ਵਨ ਆਫ ਦਾ ਲਾਰਜਰ ਪਾਰਕਸ ਦੇ ਵਿੱਚੋਂ ਇਹ ਜਿਹੜਾ ਹੋਊਗਾ ਬੇਕਰਸਫੀਲਡ ਦੇ ਵਿੱਚ। ਹਾਂਜੀ ਇਹ ਲਗਭਗ 5 to 8 at least acres ਦਾ ਪਾਰਕ ਠੀਕ ਆ। ਆ। ਸੋ ਇਹ ਆਪਾਂ ਉਹਨੂੰ ਰਿਡਿਊਸ ਵੀ ਕਰ ਸਕਦੇ ਹਾਂ ਕਿ ਵੀ ਜਿਵੇਂ ਵੀ ਤੁਸੀਂ ਡਿਜ਼ਾਈਨ ਕਰਨਾ ਚਾਹੋਗੇ ਇੱਕ ਸ਼ੇਡਡ ਟਰੀ ਏਰੀਆ ਹੋ ਸਕਦਾ ਵਾ, ਇਕੁਇਪਮੈਂਟ ਏਰੀਆ ਹੋ ਸਕਦਾ ਜਾਂ ਬੱਚਿਆਂ ਦੇ ਵਾਲੀਬਾਲ ਝੂਲੇ ਹੋ ਨੈਟ। ਸਕਦੇ ਆ। ਯੈਸ ਸੋ ਕਾਫੀ ਕੁਛ ਇਸ ਪਾਰਕ ਦੇ ਵਿੱਚ ਐਡ ਕੀਤਾ ਜਾਂਦਾ ਵਾ ਪਰ ਇਹ ਐਟਲੀਸਟ ਫਰਸਟ ਫੇਜ਼ ਆ ਕਿ ਵੀ ਅਸੀਂ ਕਮਿਊਨਿਟੀ ਨੂੰ ਕਹਿ ਰਹੇ ਹਾਂ ਕਿ ਵੀ ਤੁਸੀਂ ਆ ਕੇ ਆਪਣਾ ਪਾਰਕ ਡਿਜ਼ਾਈਨ ਕਰੋ ਤਾਂ ਕਿ ਅਸੀਂ ਤੁਹਾਤੋਂ ਹੀ ਸੁਣ ਸਕੀਏ ਕਿ ਵੀ ਤੁਸੀਂ ਕੀ ਇੱਥੇ ਯੂਟਿਲਾਈਜ਼ ਕਰੋਗੇ। ਬਿਲਕੁਲ। ਸੋ 12 ਸਤੰਬਰ ਨੂੰ ਆਉਂਦੇ ਵੀਰਵਾਰ ਨੂੰ ਇਹ ਜਿਹੜਾ ਡਗਲਸ ਜੇ ਮਿਲਰ ਐਲੀਮੈਂਟਰੀ ਹਾਈ ਸਕੂਲ ਸੌਰੀ ਐਲੀਮੈਂਟਰੀ ਸਕੂਲ ਹੈ ਇਹ ਉਹਦੀ ਜਿਮਨੇਜ਼ੀਅਮ ਦੇ ਵਿੱਚ ਜਾਂ ਕਿਹੜੀ ਜਗ੍ਹਾ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਆ? ਹਾਂਜੀ ਸੋ ਉੱਥੇ ਇੱਕ ਅਸੀਂ ਜਿਹੜੇ ਉਹਨਾਂ ਦੀ ਕੈਫਟੀਰੀਆ ਏਰੀਆ ਵਾ ਉਹਦੇ ਵਿੱਚ ਮੀਟਿੰਗ ਰੱਖੀ ਜਾਊਗੀ। ਨਾਲੇ ਉੱਥੇ ਆਪਾਂ ਪੰਜਾਬੀ ਟਰਾਂਸਲੇਟਰਸ ਵੀ ਲੈ ਕੇ ਆਵਾਂਗੇ ਸੋ ਤੁਸੀਂ ਲਾਈਵ ਟਰਾਂਸਲੇਸ਼ਨ ਸੁਣ ਸਕੋਗੇ ਆਪਣੇ ਜੋ ਵੀ ਆਪਣੀ ਕਮਿਊਨਿਟੀ ਨੂੰ ਸ਼ਾਇਦ ਅੰਗਰੇਜ਼ੀ ਦੇ ਵਿੱਚ ਥੋੜੀ ਜੀ ਡਿਫਿਕਲਟੀ ਹੁੰਦੀ ਆ। ਜਿਹਨੇ ਸਲਾਹ ਵੀ ਲੈਣੀ ਪੰਜਾਬੀ ਚ ਵੀ ਇਹਦਾ ਮਤਲਬ ਸਲਾਹ ਦੇ ਹਾਂਜੀ ਸਕਦਾ ਹੈ। ਅਸੀਂ ਤੁਹਾਡੀ ਸਲਾਹ ਪੰਜਾਬੀ ਚ ਸੁਣਨਾ ਚਾਹੁੰਦੇ ਹਾਂ। ਸੋ ਮੈਨੂੰ ਲੱਗਦਾ ਕਿ ਵੀ ਉਹਨਾਂ ਨੂੰ ਇੰਗਲਿਸ਼ ਟ੍ਰਾਂਸਲੇਸ਼ਨ ਕਰਨੀ ਪਊਗੀ, ਪੰਜਾਬੀ ਟ੍ਰਾਂਸਲੇਸ਼ਨ ਤਾਂ ਘੱਟ ਹੀ ਚਾਹੀਦੀ ਆ। ਸੋ ਉੱਥੇ ਸਪੈਨਿਸ਼ ਟ੍ਰਾਂਸਲੇਸ਼ਨ ਵੀ ਲੈ ਕੇ ਆਵਾਂਗੇ ਆਪਾਂ। ਇਹੀ ਅਸੀਂ ਫਰਕ ਲਿਆਉਣਾ ਚਾਹੁੰਦੇ ਹਾਂ ਤੇ ਇਹੀ ਇਸ ਕੁਰਸੀ ਦਾ ਕੋਈ ਫਾਇਦਾ ਵਾ ਕਿ ਜੇ ਆਪਾਂ ਕਮਿਊਨਿਟੀ ਨੂੰ ਮੂਹਰੇ ਲੈ ਕੇ ਆਵਾਂਗੇ ਤਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਪ੍ਰਾਇੋਰਟੀਜ਼ ਨੇ ਉਹ ਆਪਾਂ ਫਿਰ ਪੂਰੀਆਂ ਕਰ ਸਕੀਏ। ਸੋ ਇਹ ਪਹਿਲਾ ਸਟੈਪ ਆ ਕਿ ਆਪਣਾ ਪਾਰਕ ਬਣ ਰਿਹਾ ਵਾ ਵਾਰਡ 7 ਦੇ ਵਿੱਚ। ਸੋ ਪਹਿਲੀ ਮੀਟਿੰਗ ਹੈ। ਯੂਜੂਅਲੀ ਹਾਊ ਲੌਂਗ ਮਨਪ੍ਰੀਤ ਇਸ ਪੂਰੇ ਮਾਮਲੇ ਨੂੰ ਇਸ ਪੂਰੇ ਪ੍ਰੋਸੈਸ ਨੂੰ ਕਿੰਨਾ ਟਾਈਮ ਲੱਗ ਸਕਦਾ ਹੈ? ਸੋ ਇਸ ਸਾਡੀ ਕੋਸ਼ਿਸ਼ ਆ ਕਿ ਐਟਲੀਸਟ ਵਿਦਿਨ 1 year ਆਪਾਂ ਪਾਰਕ ਨੂੰ ਸ਼ੁਰੂ ਕਰ ਸਕੀਏ। ਇਹੀ ਪਹਿਲਾਂ ਤਾਂ ਡਿਜ਼ਾਈਨ ਫੇਜ਼ ਹੋਊਗਾ। ਸੋ ਆਲਰੇਡੀ ਜਿਹੜੇ ਪੈਸੇ ਡਿਜ਼ਾਈਨ ਫੇਜ਼ ਲਈ ਲੱਗਦੇ ਨੇ ਔਰ ਅਸੀਂ ਸਿਟੀ ਆਫ ਬੇਕਰਸਫੀਲਡ ਦੇ ਬਜਟ ਦੇ ਵਿੱਚ ਆਲਰੇਡੀ ਪਾਸ ਕਰਤੇ ਆ। ਸੋ ਹੁਣ ਕੀ ਹੋਊਗਾ ਕਿ ਡਿਜ਼ਾਈਨ ਲੈ ਕੇ ਫਿਰ ਉਹ ਫੇਜ਼ਡ ਬਿਲਡ ਆਊਟ ਕਰਨਗੇ। ਸੋ ਪਹਿਲਾਂ ਆਪਾਂ ਘਾਹ ਬੀਜਣਾ ਵਾ, ਦਰਖਤ ਬੀਜਾਂਗੇ ਤੇ ਫਿਰ ਫੇਜ਼ਸ ਦੇ ਨਾਲ ਆਪਾਂ ਇਕਵਿਪਮੈਂਟ ਐਡ ਕਰਾਂਗੇ ਜਾਂ ਹੋਰ ਵੱਖਰੀਆਂ ਚੀਜ਼ਾਂ ਜੋ ਵੀ ਕਮਿਊਨਿਟੀ ਨੂੰ ਚਾਹੀਦੀਆਂ ਨੇ ਜਾਂ ਮੰਗ ਆ ਆਪਣੀ ਕਮਿਊਨਿਟੀ ਦੀ। ਸੋ ਸਾਡੀ ਕੋਸ਼ਿਸ਼ ਹੈ ਕਿ ਵੀ ਵਿਦਿਨ 1 year ਇਹ ਪਾਰਕ ਬਣ ਸਕੇ ਤੇ ਮੈਕਸਿਮਮ 2 ਸਾਲ ਲੱਗਣਗੇ ਟੂ ਫੁੱਲੀ ਕੰਪਲੀਟ ਪਰ ਐਟਲੀਸਟ ਆਪਣਾ ਘਾਹ ਤਾਂ ਜ਼ਰੂਰ ਲੱਗ ਜਾਏਗਾ। ਨਹੀਂ ਚੰਗੀ ਗੱਲ ਆ। ਦੇਖੋ ਸਟਾਰਟਿੰਗ ਤੋਂ ਜੇ ਕਮਿਊਨਿਟੀ ਇਨਵੋਲਵ ਆ, ਲੋਕਾਂ ਦੀ ਡਿਜ਼ਾਈਨ ਜਿੱਦਾਂ ਚਾਹੁੰਦੇ ਆ ਉਦਾਂ ਦਾ ਬਣੇ ਤਾਂ ਵਧੀਆ ਆ ਤੇ ਬੰਦੇ ਨੂੰ ਚਾਅ ਵੀ ਹੁੰਦਾ ਵੀ ਇਹ ਮੇਰਾ ਆਪਣਾ ਹੀ ਪਾਰਕ ਹੈ, ਇਹਦੇ ਵਿੱਚ ਅਸੀਂ ਯੋਗਦਾਨ ਪਾਇਆ ਸੀ ਤੇ ਆਪਾਂ ਜਿਹੜਾ ਇਸ ਨੂੰ ਓਨਾ ਹੀ ਸਾਫ਼ ਸੁਥਰਾ ਵਧੀਆ ਬਣਾ ਕੇ ਰੱਖੀਏ। ਸੋ ਜਦੋਂ ਨਾਮ ਦਾ ਵੇਲਾ ਆਊਗਾ ਉਦੋਂ ਫਿਰ ਨਾਮ ਦੀ ਜਿਹੜੀ ਉਹ ਚਰਚਾ ਹੋਊਗੀ ਤੇ ਪਰ ਇਹ ਆ ਵੀ ਚਲੋ ਇੱਕ ਵਧੀਆ ਉਪਰਾਲਾ ਆ, ਵਧੀਆ ਮੌਕਾ ਆ। ਸਿਟੀ ਕੌਂਸਲ ਮੈਂਬਰ ਜਿਸ ਨੂੰ ਤੁਸੀਂ ਜਿਤਾ ਕੇ ਘੱਲਿਆ ਆ ਉਸਨੇ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਪਾਰਕ ਨੂੰ ਲੈ ਕੇ ਉਹ ਇਨੀਸ਼ੀਏਟਿਵ ਸ਼ੁਰੂ ਹੋ ਰਿਹਾ ਆ ਤੇ ਤੁਸੀਂ ਹੁਣ ਵੱਧ ਤੋਂ ਵੱਧ ਆਪਣੀ ਇਨਪੁਟ ਆਪਣੀ ਰਾਏ ਜਿਹੜੀ ਆ ਉਹ ਆਉਂਦੇ ਵੀਰਵਾਰ ਨੂੰ 12 ਸਤੰਬਰ ਨੂੰ ਜਿਹੜਾ ਜ਼ਰੂਰ ਭੁੱਲਿਓ। 6 ਤੋਂ ਲੈ ਕੇ 7:30 ਵਜੇ ਤੱਕ ਮੀਟਿੰਗ ਆ ਮਿਲਰ ਐਲੀਮੈਂਟਰੀ ਹਾਈ ਸਕੂਲ। ਇਹ ਜਿਹੜਾ ਬਰਕਸ਼ਾਇਰ ਰੋਡ ਤੇ ਮਾਊਂਟੇਨ ਰਿਜ ਡਰਾਈਵ ਜਿਹੜਾ ਆ ਉਹਦੇ ਤੇ ਕਾਰਨਰ ਤੇ ਇਹ ਸਕੂਲ ਆ, ਉਹਦੇ ਪਿਛਲੇ ਪਾਸੇ ਇਹ ਜਿਹੜੀ ਗਰਾਊਂਡ ਆ ਤੇ ਸਕੂਲ ਦੇ ਵਿੱਚ ਇਹ ਜਿਹੜੇ ਉੱਥੇ ਦੇ ਜਿੱਦਾਂ ਦੱਸਿਆ ਇਹਨਾਂ ਨੇ ਕੈਫੇਟੇਰੀਆ ਦੇ ਵਿੱਚ ਮੀਟਿੰਗ ਆ। ਸੋ ਉੱਥੇ ਜਿਹੜੇ ਜ਼ਰੂਰ ਸਾਰੇ ਜਾਣੇ ਪਰਿਵਾਰਾਂ ਸਮੇਤ ਜਿਹੜਾ ਪਹੁੰਚਿਓ। ਥੈਂਕ ਯੂ ਮਨਪ੍ਰੀਤ, ਮਿਹਰਬਾਨੀ। ਜਾਂਦੇ ਜਾਂਦੇ ਜੇ ਤੁਸੀਂ ਹੋਰ ਕੁਝ ਸ਼ੇਅਰ ਕਰਨਾ ਹੈ ਤਾਂ। ਹਾਂਜੀ ਨਹੀਂ
ਜ਼ਰੂਰ ਤੇ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਟੀਮ ਦਾ ਕਿ ਹਰ ਘਰ ਤੱਕ ਇਹ ਖਬਰ ਪਹੁੰਚ ਸਕਦੀ ਹੈ ਤੇ ਇਹੀ ਕਰਾਵ ਆਪਣਾ ਪਰ ਜੋ ਤੁਸੀਂ ਕਿਹਾ ਰਾਜਕਰਮਵੀਰ ਜੀ ਇਹੀ ਸਹੀ ਹੈ ਕਿ ਆਪਾਂ ਆਪਣੀ ਕੋਸ਼ਿਸ਼ ਇਹੀ ਹੈ ਕਿ ਵੀ ਜਿਹੜੀ ਆਪਣੀ ਕਮਿਊਨਿਟੀ ਦੀਆਂ ਮੰਗਾਂ ਜਿਹੜੀ ਆਪਾਂ ਨੂੰ ਲੱਗਦਾ ਕਿ ਵੀ ਦੇਖੋ ਹੁਣ 18 ਸਾਲ ਬਾਅਦ ਇਹ ਪਾਰਕ ਬਣ ਰਿਹਾ ਜਿਹੜੇ ਲੋਕ ਉੱਥੋਂ ਉੱਥੇ ਕਿੰਨੇ ਸਾਲਾਂ ਦੇ ਰਹਿ ਰਹੇ ਨੇ ਤੁਸੀਂ ਆਲਰੇਡੀ ਆਪਣੀ ਫੀਸ ਦੇ ਚੁੱਕੇ ਹੋ ਤੁਸੀਂ ਟੈਕਸਿਸ ਭਰ ਚੁੱਕੇ ਹੋ ਇਹ ਤੁਹਾਡਾ ਹੱਕ ਆ ਕਿ ਇਹ ਪਾਰਕ ਬਣੇ ਤੇ ਉਹੀ ਆਪਾਂ ਸਹੂਲਤਾਂ ਹੁਣ ਪੂਰੀਆਂ ਕਰ ਰਹੇ ਹਾਂ ਸੋ ਤਾਂ ਹੀ ਆਪਣੇ ਜਿਹੜੇ ਇਲੈਕਸ਼ਨ ਨੇ ਤਾਂ ਹੀ ਇੰਨੇ ਜ਼ਰੂਰੀ ਨੇ ਕਿ ਆਪਾਂ ਜਿਨ੍ਹਾਂ ਨੂੰ ਵੋਟ ਪਾਉਂਦੇ ਆ ਜਾਂ ਆਪਾਂ ਜਿਹੜੇ ਵੀ ਆਪਣੇ ਇਨੀਸ਼ੀਏਟਿਵ ਮੂਹਰੇ ਲੈ ਕੇ ਆਉਂਦੇ ਆਪਾਂ ਕਿਵੇਂ ਪੂਰੇ ਕਰਦੇ ਹਾਂ ਬਹੁਤ ਜ਼ਰੂਰੀ ਨੇ ਤੇ ਮੈਂ ਕਮਿਊਨਿਟੀ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਜਿਹੜੇ ਬਜ਼ੁਰਗ ਮੈਨੂੰ ਜਦੋਂ ਵੀ ਨਗਰ ਕੀਰਤਨ ਤੇ ਮਿਲਦੇ ਸੀ ਜਾਂ ਗੁਰਦੁਆਰੇ ਮਿਲਦੇ ਸੀ ਉਹਨਾਂ ਨੇ ਮੈਨੂੰ ਹਰੇਕ ਹਫ਼ਤੇ ਪੁੱਛਣਾ ਕਿ ਵੀ ਆਪਣੇ ਪਾਰਕ ਦਾ ਕੀ ਬਣ ਰਿਹਾ ਵਾ ਕਿਵੇਂ ਕਿੱਥੇ ਪਹੁੰਚਿਆ ਵਾ ਤੇ ਉਹਨਾਂ ਦੀ ਹੀ ਐਡਵੋਕੇਸੀ ਦੇ ਉਹਨਾਂ ਦੇ ਜ਼ੋਰ ਨਾਲ ਹੀ ਇਹ ਪਾਰਕ ਆਪਾਂ ਪ੍ਰਾਇੋਰਟੀ ਬਣਾ ਸਕੇ ਸੀ ਸਿਟੀ ਦੇ ਨਾਲ ਨਹੀਂ ਤਾਂ ਇਹ ਬਹੁਤ ਦੇਰ ਬਾਅਦ ਬਣਨਾ ਸੀਗਾ ਕਿਉਂਕਿ ਹਰੇਕ ਡਿਸਟ੍ਰਿਕਟ ਦੇ ਅੱਡ ਵੱਖਰੇ ਜਿਹੜੇ ਨੀਡਸ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਸੋ ਕਮਿਊਨਿਟੀ ਦਾ ਧੰਨਵਾਦ ਆ ਬਜ਼ੁਰਗਾਂ ਦਾ ਧੰਨਵਾਦ ਆ ਤੇ ਬੱਚਿਆਂ ਦਾ ਧੰਨਵਾਦ ਆ ਜੋ ਇਸ ਪਾਰਕ ਨੂੰ ਕੱਲ ਨੂੰ ਯੂਜ਼ ਕਰਨਗੇ ਤੇ ਆਪਣਾ ਬਣਾਉਣਗੇ ਬਹੁਤ ਧੰਨਵਾਦ ਧੰਨਵਾਦ ਮਨਪ੍ਰੀਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ